ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡਾ ਪਹਿਲਾ ਮੈਸੇਜ ਚੰਡੀਗੜ੍ਹ ਤੋਂ ਡਾਕਟਰ ਸੁਰਜਨ ਸਿੰਘ ਗਿੱਲ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਪਿਛਲੇ ਦਿਨਾਂ ਵਿੱਚ ਪ੍ਰੋਗਰਾਮ ਸੱਚੋ ਸੱਚ ਦੀਆਂ 8-9 ਵੀਡੀਓਜ਼ ਦੇਖੀਆਂ ਹਨ ਅਤੇ ਇਹ ਬਹੁਤ ਪ੍ਰਭਾਵਿਤ ਹੋਏ ਹਨ। ਇਹਨਾਂ ਅਨੁਸਾਰ ਸਾਡੀ ਸੋਚ ਬੜੀ ਨਿਖਰੀ ਹੋਈ, ਮਾਡਰਨ ਅਤੇ ਪੂਰੀ ਤਰ੍ਹਾਂ ਪੰਥਕ ਹੈ। ਪਰ ਇਹਨਾਂ ਦੀ ਰਾਏ ਮੁਤਾਬਕ ਪੰਜਾਬ ਦੇ ਲੋਕ ਬਹੁਤ ਪਿੱਛੇ ਜਾ ਚੁੱਕੇ ਹਨ। ਨਸ਼ਿਆਂ ਨੇ ਜਵਾਨੀ ਦੀ ਮੱਤ ਮਾਰੀ ਹੋਈ ਹੈ ਅਤੇ ਬਦ ਇਖਲਾਕੀ ਨੇ ਲੋਕਾਂ ਦਾ ਦੀਨ ਈਮਾਨ ਸਭ ਦਾਅ ਤੇ ਲਾ ਦਿੱਤਾ ਹੈ। ਤੁਸੀਂ ਇੰਨੀ ਗੂੜੀ ਨੀਂਦ ਸੁੱਤੇ ਲੋਕਾਂ ਅਤੇ ਅਫੀਮ ਖਾ ਕੇ ਸੁੱਤੀ ਸਿੱਖ ਕੌਮ ਨੂੰ ਕਿਵੇਂ ਜਗਾ ਸਕੋਗੇ? ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਅਤੇ ਮਹਿਸੂਸ ਕਰਦਾ ਹਾਂ ਕਿ ਤੁਸੀਂ ਸਿੱਖ ਕੌਮ ਨੂੰ ਠੀਕ ਅਗਵਾਈ ਦੇਣ ਦਾ ਯਤਨ ਕਰ ਰਹੇ ਹੋ, ਪਰ ਤੁਹਾਡੀ ਆਵਾਜ਼ ਇੱਥੇ ਪੰਜਾਬ ਵਿੱਚ ਕਿੰਨੇ ਕੁ ਲੋਕਾਂ ਤੱਕ ਪਹੁੰਚ ਰਹੀ ਹੋਵੇਗੀ? ਇੱਥੇ ਤਾਂ ਮਾਰੋ-ਮਾਰ ਪਈ ਹੋਈ ਹੈ, ਭਰਾ ਨੂੰ ਨਹੀਂ ਪਹਿਚਾਣਦਾ, ਅੰਨੇ ਕਤਲ ਹੋ ਰਹੇ ਹਨ। ਜਦੋਂ ਮੈਂ ਤੁਹਾਡੀਆਂ ਵੀਡੀਓਜ਼ ਵਿੱਚ ਦੇਖਿਆ ਕਿ ਤੁਹਾਨੂੰ ਪੰਜਾਬ ਚੋਂ 18 ਸਾਲ ਜਾਂ 20-22 ਸਾਲ ਦੇ ਨੌਜਵਾਨ ਵੀ ਲਿਖ ਰਹੇ ਹਨ ਤਾਂ ਮੈਨੂੰ ਬੜੀ ਹੈਰਾਨੀ ਹੋਈ। ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦੇ ਨੌਜਵਾਨ ਬਹੁਤ ਥੋੜੇ ਹੋਣਗੇ। ਕੁਝ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਵੀ ਤੁਹਾਨੂੰ ਭੜਕਾਊ ਈਮੇਲਸ ਲਿਖਦੇ ਹਨ, ਪਰ ਤੁਸੀਂ ਬੜੀ ਸਮਝਦਾਰੀ ਨਾਲ ਉਹਨਾਂ ਨੂੰ ਬੇਨਕਾਬ ਕਰਦੇ ਹੋ। ਮੈਨੂੰ ਲੱਗਦਾ ਹੈ ਪੰਜਾਬ ਵਿੱਚ ਸ਼ਾਂਤੀਵਾਦ ਨਾਲ ਸਿੱਖਾਂ ਦਾ ਕੁਝ ਨਹੀਂ ਬਣਨਾ। ਸਾਨੂੰ ਗੁਰੂ ਕਲਗੀਧਰ ਵੱਲੋਂ ਦਰਸਾਏ ਖਾਲਸਾਈ ਤੌਰ ਤਰੀਕੇ ਵੱਲ ਹੀ ਪਰਤਣਾ ਪਵੇਗਾ। ਤੁਸੀਂ ਵੀ ਭਾਵੇਂ ਇਸ ਤਰ੍ਹਾਂ ਹੀ ਸੋਚਦੇ ਹੋਵੋਗੇ, ਪਰ ਤੁਹਾਡੇ ਤੇ ਵੀ ਉੱਥੇ ਕਾਨੂੰਨ ਦੀਆਂ ਪਾਬੰਦੀਆਂ ਹੋਣ ਕਰਕੇ ਤੁਸੀਂ ਇਹ ਗੱਲ ਕਹਿਣ ਤੋਂ ਸੰਕੋਚ ਕਰਦੇ ਹੋਵੋਗੇ। ਕਦੀ ਰੱਬ ਨੇ ਮਿਲਣ ਦਾ ਮੌਕਾ ਦਿੱਤਾ ਤਾਂ ਸਾਰੀ ਗੱਲਬਾਤ ਖੁੱਲ ਕੇ ਕਰਾਂਗਾ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਡਾਕਟਰ ਸੁਰਜਨ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ PhD ਕੀਤੀ ਹੋਈ ਹੈ ਜੀ, ਔਰ ਬੜੇ ਸੁਲਝੇ ਹੋਏ ਪੰਥਕ ਭਾਵਨਾ ਵਾਲੇ ਗੁਰਸਿੱਖ ਨੇ ਜੀ। ਇਹਨਾਂ ਨੇ ਜਿਹੜਾ ਜਿਸ ਤਰੀਕੇ ਦੇ ਨਾਲ ਲਿਖਿਆ, ਭਾਵੇਂ ਉਹਨਾਂ ਦੀ ਜਿਹੜੀ ਹੈ ਭਾਵ ਉਸ ਚੋਂ ਪ੍ਰਗਟ ਹੁੰਦੇ ਨੇ ਜੀ ਜੀ। ਇਹ ਵੀ ਗੱਲ ਉਹਨਾਂ ਦੀ ਬਿਲਕੁਲ ਦਰੁਸਤ ਹੈ। ਜੇ ਮੈਂ ਉਹਨਾਂ ਦੇ ਕਨਕਲੂਡਿੰਗ ਪੁਆਇੰਟ ਤੋਂ ਸ਼ੁਰੂ ਕਰਾਂ ਕਿ ਹਰ ਗੱਲ ਅਸੀਂ ਪਬਲਿਕ ਪਲੇਟਫਾਰਮ ਤੇ ਰੇਡੀਓ ਜਾਂ TV ਜਾਂ ਪ੍ਰਿੰਟ ਮੀਡੀਆ ਦੇ ਵਿੱਚ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਇਹਨਾਂ ਮੁਲਕਾਂ ਦੇ ਕਾਨੂੰਨਾਂ, ਇੰਟਰਨੈਸ਼ਨਲ ਲਾਜ਼ ਦੀ ਜ਼ਦ ਵਿੱਚ ਰਹਿੰਦੇ ਹਾਂ ਔਰ ਮੀਡੀਆ ਦੇ ਵਿੱਚ ਜਿੰਨੇ ਸਾਡੇ ਹਕੂਕ ਨੇ ਉਸ ਦਾਇਰਾ ਕਾਰ 'ਚ ਰਹਿੰਦਿਆਂ ਹੀ ਗੱਲ ਕਰ ਸਕਦੇ। ਲੇਕਿਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਜਾਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਜਿਹੜਾ ਉਹ ਸਾਨੂੰ ਹੱਕ ਨਹੀਂ ਦਿੰਦਾ ਕਿ ਅਸੀਂ ਜਦੋਂ ਸ਼ਾਂਤਮਈ ਸੰਘਰਸ਼ ਦਾ ਦੌਰ ਕੋਈ ਰਿਜ਼ਲਟ ਨਹੀਂ ਪੈਦਾ ਕਰਦਾ ਤੇ ਜਿਹੜਾ ਦੂਸਰਾ ਦੌਰ ਹੈ ਉਸ ਦੀ ਅਸੀਂ ਐਡਵੋਕੇਸੀ ਨਹੀਂ ਕਰ ਸਕਦੇ, ਕਿਉਂਕਿ ਆਲਰੇਡੀ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਆਫ ਹਿਊਮਨ ਰਾਈਟਸ ਜਾਂ ਮਨੁੱਖੀ ਹੱਕਾਂ ਦਾ ਜਿਹੜਾ ਦਸਤਾਵੇਜ਼ ਹੈ ਉਸ ਦੀ ਭੂਮਿਕਾ ਦੇ ਵਿੱਚ ਲਿਖਿਆ ਹੋਇਆ, ਪ੍ਰੀਐਂਬਲ ਦੇ ਵਿੱਚ ਲਿਖਿਆ ਹੋਇਆ ਜੀ ਕਿ if a man is not to be compelled as a last resort to rebellion, his human rights must be protected by the rule of the law। ਜੀ ਜੀ। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤਾਂ ਫਿਰ ਉਸ ਦੇ ਮਨੁੱਖੀ ਹੱਕਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਸੋ ਇਹ UN ਦਾ ਚਾਰਟਰ ਵੀ ਮੰਨਦਾ ਹੈ ਕਿ ਵੀ ਇੱਕ ਸਟੇਜ ਐਸੀ ਆ ਜਾਂਦੀ ਹੈ ਕਿ ਜਦੋਂ ਹਰ ਹੀਲਾ ਵਸੀਲਾ ਨਾਕਾਮਯਾਬ ਹੁੰਦਾ ਹੈ ਜਾਂ ਕੋਈ ਨਤੀਜੇ ਨਹੀਂ ਨਿਕਲਦੇ ਤਾਂ ਫਿਰ ਹਥਿਆਰਬੰਦ ਬਗਾਵਤ ਜਿਹੜੀ ਹੈ ਉਹ ਨਿਆਂ ਸੰਗਤ ਹੁੰਦੀ ਹੈ ਜੀ। ਔਰ ਜਿਵੇਂ ਉਹਨਾਂ ਨੇ ਵੀ ਕਲਗੀਆਂ ਵਾਲੇ ਦੇ ਰਸਤੇ ਦੀ ਗੱਲ ਕੀਤੀ 10ਵੇਂ ਪਾਤਸ਼ਾਹ ਦੇ, ਉਹਨਾਂ ਦਾ ਵੀ ਇਹੀ ਫਰਮਾਨ ਹੈ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਰਹਿਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਜੀ। ਅਮਰੀਕਨ ਲਾਅ ਦੇ ਵਿੱਚ ਵੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਭਾਈ ਕੁਲਬੀਰ ਸਿੰਘ ਬੜਾ ਪਿੰਡ ਜਿਹੜੇ ਹੁਣ ਪਿਛਲੇ 1.5 ਸਾਲ ਤੋਂ ਜ਼ਿਆਦਾ ਸਮੇਂ ਤੋਂ ਭਾਰਤੀ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ, ਝੂਠੇ ਕੇਸਾਂ 'ਚ ਫਸਾਇਆ ਹੋਇਆ ਜੀ, ਉਹ ਜਦੋਂ ਅਮਰੀਕਾ ਆਏ ਤੇ ਇੱਥੇ ਵੀ ਪਹਿਲਾਂ ਉਹਨਾਂ ਤੇ ਅਮਰੀਕਨ ਇਮੀਗ੍ਰੇਸ਼ਨ ਨੇ ਡਿਪੋਰਟੇਸ਼ਨ ਲਾਈ, ਉਹ ਜੇਲ੍ਹ ਦੇ ਵਿੱਚ ਸੀ, ਉਹਨਾਂ ਨੂੰ ਮੈਂ ਮਿਲਦਾ ਰਿਹਾ। ਫਿਰ ਜਦੋਂ ਉਹਨਾਂ ਨੇ ਲਗਭਗ ਆਪਣੇ ਡਿਪੋਰਟੇਸ਼ਨ ਦਾ ਕੇਸ ਜਿੱਤ ਲਿਆ ਤੇ ਇੰਡੀਅਨ ਗਵਰਨਮੈਂਟ ਨੇ ਲਗਭਗ 31 ਕੇਸ ਉਹਨਾਂ ਦੇ ਉੱਤੇ ਥੋਪੇ ਜੀ ਔਰ ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗੀ, ਦੇਸ਼ ਵਾਪਸੀ, ਦੇਸ਼ ਹਵਾਲਗੀ ਜਿਹਨੂੰ ਕਹਿੰਦੇ ਨੇ, ਐਕਸਟ੍ਰੈਡੀਸ਼ਨ ਟ੍ਰੀਟੀ ਦੇ ਥੱਲੇ ਜੀ। ਹੁਣ ਉਹਨਾਂ 31 ਕੇਸਾਂ 'ਚੋਂ ਸਮਾਂ ਪਾ ਕੇ 6 ਕੇਸ ਉਹਨਾਂ ਨੇ 6 ਜਾਂ 5 ਕੇਸ ਵਿਦਡਰਾ ਕਰ ਲਏ। ਹੁਣ ਜਿਹੜੇ 25-26 ਕੇਸ ਉਹਨਾਂ ਨੇ ਲਿਆਂਦੇ, ਉਹਨਾਂ 'ਚੋਂ 23 ਕੇਸ ਜਿਹੜੇ ਸੀ ਉਹ ਉਹਨਾਂ ਵੱਲੋਂ CRPF ਜਾਂ ਪੁਲਿਸ ਜਾਂ ਦੂਜਿਆਂ ਤੇ ਕੀਤੇ ਗਏ ਹਮਲੇ ਸੀ ਜਿਨ੍ਹਾਂ 'ਚ ਉਹਨਾਂ ਦੇ ਜਵਾਨ ਮਾਰੇ ਗਏ ਸੀ ਜੀ। ਹੁਣ ਉਹ ਕੇਸ ਜਿਹੜੇ ਨੇ ਜਦੋਂ ਇੱਥੋਂ ਦੀਆਂ ਅਦਾਲਤਾਂ ਜੋ 12-13 ਸਾਲ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇੱਥੋਂ ਦੀਆਂ ਅਦਾਲਤਾਂ 'ਚ ਜਦੋਂ ਉਹ ਕੇਸ ਚੱਲੇ
ਉਹਦੇ ਤੇ ਬੇਸ ਉਹਨਾਂ ਦੀ ਐਕਸਟ੍ਰੈਡੀਸ਼ਨ ਦੀ ਹੀਅਰਿੰਗ ਹੋਈ। ਤੇ ਉਹ 22-23 ਕੇਸ ਜਿਹੜੇ ਪੁਲਿਸ ਜਾਂ CRP ਜਾਂ ਫੌਜ ਦੇ ਉੱਤੇ ਹਮਲਿਆਂ ਦੇ ਸੀ, ਉਹਨਾਂ ਨੂੰ ਜੱਜਾਂ ਨੇ ਮਾਨਤਾ ਨਹੀਂ ਦਿੱਤੀ ਇੱਥੇ। ਉਹਨਾਂ ਨੇ ਕਿਹਾ ਜੀ ਇਹ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਸਿੱਖਾਂ ਦੇ ਖਿਲਾਫ ਵਾਰ ਡਿਕਲੇਅਰ ਕੀਤੀ ਸੀ ਤੇ ਸਿੱਖ ਵੀ ਵਾਪਸ ਲੜ ਰਹੇ ਸੀ ਜੰਗੀ, ਸੋ ਇਹ ਜੰਗੀ ਨਿਸ਼ਾਨਾ ਹੈ। ਜੇ ਫੌਜੀ ਮਾਰਿਆ ਜਾਂ ਕੋਈ ਪੁਲਸੀਆ ਮਰਿਆ ਜਾਂ CRPF ਤੇ ਅਟੈਕ ਹੋਇਆ ਤੇ ਇਹ ਕਿਉਂਕਿ ਸਰਕਾਰ ਨੇ ਵੀ ਸਿੱਖਾਂ ਦੇ ਜੰਗ ਥੋਪੀ ਸੀ, ਇਸ ਲਈ ਉਹਨਾਂ ਦੀ ਬਿਨਾਹ ਤੇ ਐਕਸਟ੍ਰੈਡੀਸ਼ਨ ਨਹੀਂ ਦਿੱਤੀ। 2 ਜਾਂ 3 ਕੇਸ ਸੀ ਜਿਨ੍ਹਾਂ ਦੀ ਬਿਨਾਹ ਤੇ ਕੁਲਬੀਰ ਸਿੰਘ ਬੜਾ ਪਿੰਡ ਨੂੰ ਵਾਪਸ ਭੇਜਿਆ ਗਿਆ ਸੀ। ਉਹ ਸੀ ਜਿਨ੍ਹਾਂ ਦੇ ਵਿੱਚ ਸਿਵਿਲੀਅਨ ਮਾਰੇ ਗਏ ਸੀ ਕਿ ਵੀ ਜਦੋਂ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ 2 ਕੌਮਾਂ ਦੀ ਜਾਂ 2 ਦੇਸ਼ਾਂ ਦੀ ਜਾਂ 2 ਧਿਰਾਂ ਦੀ ਲੜਾਈ ਹੁੰਦੀ ਹੈ, ਉਹ ਆਪਸ ਦੇ ਵਿੱਚ ਮਾਰ ਮਰਾਈਆ ਕਰਨੇ ਵੱਖਰੀ ਗੱਲ ਹੈ, ਪਰ ਜਿਹੜੇ ਨਾਨ ਪਾਰਟਿਸਿਪੈਂਟ ਸਿਵਿਲੀਅਨ ਨੇ, ਜਦੋਂ ਤੁਸੀਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਮਾਰਦੇ ਹੋ, ਫੌਜੀ ਦਾ ਮਾਰਿਆ ਜਾਣਾ ਸਿੰਘਾਂ ਦੇ ਹੱਥੋਂ ਅਦਾਲਤ ਨੇ, ਅਮਰੀਕਾ ਦੇ ਨੇ ਜਸਟੀਫਾਈ ਕੀਤਾ ਹੈ, ਪਰ ਜੇ ਉਸ ਫੌਜੀ ਦਾ ਪਰਿਵਾਰ ਜਿਹੜਾ ਉਹ ਮਾਰਿਆ ਜਾਂਦਾ ਹੈ ਤੇ ਫਿਰ ਉਹ ਕ੍ਰਾਈਮ ਹੈ। ਸੋ ਆਲਰੇਡੀ ਉਹਨਾਂ 2-3 ਕੇਸਾਂ 'ਚ ਵੀ ਜਦੋਂ ਉਹ ਵਾਪਸ ਗਏ ਤੇ ਉਹਨਾਂ ਦੇ ਵਿੱਚ ਕੋਈ ਵਿਟਨੈਸ ਜਾਂ ਐਵੀਡੈਂਸ ਨਹੀਂ ਸੀ, ਕੇਸ ਤਾਂ ਉਹ ਝੂਠਾ ਹੀ ਸੀ ਔਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਛੱਡਣਾ ਪਿਆ ਉਹਨਾਂ ਨੂੰ। ਸੋ ਮੈਂ ਅਖੀਰ ਤੋਂ ਹੀ ਗੱਲ ਸ਼ੁਰੂ ਕੀਤੀ ਹੈ ਵੀ ਇਹ ਗੱਲ ਨਹੀਂ ਹੈ ਕਿ ਵੀ ਅਸੀਂ ਕੋਈ ਵੀ ਸੰਘਰਸ਼ ਜਿਹੜਾ ਔਰ ਹਰ ਸੰਘਰਸ਼ ਦੁਨੀਆ ਦਾ ਜਿਹੜਾ ਉਸ ਦੇ ਦੋਨੋਂ ਹੀ ਪਹਿਲੂ ਹੁੰਦੇ ਨੇ। ਇੰਟਰਨੈਸ਼ਨਲ ਲਾਅ ਵੀ ਉਹਨੂੰ ਰੈਕਗਨਾਈਜ਼ ਕਰਦਾ ਹੈ, ਯੂਨਾਈਟਿਡ ਨੇਸ਼ਨਸ ਆ, ਹੁਣ ਲੀਬੀਆ ਸੀ ਜਾਂ ਈਵਨ ਸੀਰੀਆ, ਪੱਛਮੀ ਦੇਸ਼, ਯੂਰਪੀਅਨ ਦੇਸ਼ ਖੁਦ ਹਥਿਆਰ ਦਿੰਦੇ ਨੇ ਰਿਬੈਲਸ ਨੂੰ ਕਿ ਜੀ ਸਰਕਾਰ ਜ਼ੁਲਮ ਕਰ ਰਹੀ ਹੈ, ਸਰਕਾਰ ਦੇ ਖਿਲਾਫ ਲੜਨ ਦੇ ਲਈ ਉਹਨਾਂ ਨੂੰ ਹਥਿਆਰ ਚਾਹੀਦੇ ਨੇ। ਪਰ ਅਸੀਂ ਕਦੇ ਵੀ ਇਸ ਪਲੇਟਫਾਰਮ ਤੋਂ ਜਾਂ ਆਪਣੀ ਲਿਖਤ ਰਾਹੀਂ ਕਿਸੇ ਇਨੋਸੈਂਟ ਨੂੰ ਮਾਰਨ ਦੇ, ਕਿਸੇ ਨੂੰ ਸਿਰਫ ਧਰਮ ਦੀ ਬਿਨਾਹ ਤੇ ਮਾਰਨ ਦੇ ਅਸੀਂ ਐਡਵੋਕੇਸੀ ਨਾ ਕਿਉਂਕਿ ਉਹ ਸਾਡੇ ਸਿੱਖੀ ਸਿਧਾਂਤਾਂ ਦੇ ਵੀ ਖਿਲਾਫ ਹੈ। ਬਾਕੀ ਜੰਗਾਂ ਹੁੰਦੀਆਂ ਨੇ, ਲੜਾਈਆਂ ਹੁੰਦੀਆਂ ਨੇ, ਉਸ ਦੇ ਵਿੱਚ ਹਥਿਆਰਬੰਦ ਸੰਘਰਸ਼ ਵੀ ਉਸ ਦਾ ਇੱਕ ਹਿੱਸਾ ਹੁੰਦਾ ਹੈ। ਉਹਨਾਂ ਨੇ ਸ਼ੁਰੂ ਦੇ ਵਿੱਚ ਕਿਹਾ ਵੀ ਉਹਨਾਂ ਨੇ 8-9 ਵੀਡੀਓਜ਼ ਦੇਖੀਆਂ ਨੇ, ਉਹਨਾਂ ਨੂੰ ਸਾਡੀ ਸੋਚ ਬੜੀ ਨਿਖਰੀ ਹੋਈ ਲੱਗਦੀ ਹੈ, ਉਹਨਾਂ ਨੂੰ ਲੱਗਦਾ ਵੀ ਸਾਡੀ ਸੋਚ ਮਾਡਰਨ ਵੀ ਹੈ ਔਰ ਅਸੀਂ ਜਿਹੜਾ ਠੀਕ ਤਰੀਕੇ ਦੇ ਨਾਲ ਅਗਵਾਈ ਦੇ ਸਕਦੇ ਹਾਂ। ਫਿਰ ਪਰ ਉਹਨਾਂ ਨੇ ਆਪਣਾ ਜਿਹੜੀ ਹੈ ਫਰਸਟ੍ਰੇਸ਼ਨ ਵੀ ਜ਼ਾਹਰ ਕੀਤੀ ਹੈ ਵੀ ਜਵਾਨੀ ਨਸ਼ੇ ਖਾ ਕੇ ਸੁੱਤੀ ਹੋਈ ਹੈ, ਬਾਕੀ ਅਫੀਮ ਖਾ ਕੇ ਸੁੱਤੇ ਨੇ, ਗਫਲਤ ਦੀ ਨੀਂਦ ਆ, ਉਹਨੂੰ ਕਿਵੇਂ ਜਗਾਓਗੇ। ਫਿਰ ਉਹਨਾਂ ਨੇ ਕਿਹਾ ਵੀ ਤੁਹਾਡੀ ਆਵਾਜ਼ ਕਿੰਨੇ ਕੁ ਲੋਕਾਂ ਤੱਕ ਪਹੁੰਚਦੀ ਹੈ। ਇਹ ਗੱਲ ਠੀਕ ਹੈ ਉਹਨਾਂ ਦੀ ਕਿ ਵੀ ਬੇਸ਼ੱਕ ਅਸੀਂ ਯਤਨ ਕਰਦੇ ਹਾਂ। ਅੱਜ ਸਾਡਾ ਦਾਇਰਾਕਾਰ ਸਾਲ ਸਵਾ ਸਾਲ ਦੇ ਸਮੇਂ 'ਚ TV 84 ਦੇ ਦਰਸ਼ਕਾਂ ਦਾ, ਸਰੋਤਿਆਂ ਦਾ ਕਾਫੀ ਵਸੀਹ ਹੋਇਆ ਹੈ, ਪਰ ਪੰਜਾਬ ਦੇ ਵਿੱਚ 25 ਮਿਲੀਅਨ ਲੋਕ ਰਹਿੰਦੇ ਨੇ, 16-17 ਮਿਲੀਅਨ ਸਿੱਖ ਨੇ ਉਹਨਾਂ 'ਚ। ਉਹਨਾਂ ਦਾ ਇੱਕ ਬੜਾ ਛੋਟਾ ਜਾਗਰੂਕ ਸੈਕਸ਼ਨ ਹੈ ਨੌਜਵਾਨਾਂ ਦਾ ਜਿਹੜੇ ਫੇਸਬੁੱਕ ਰਾਹੀਂ ਜਾਂ YouTube ਰਾਹੀਂ ਇਹਨੂੰ ਦੇਖਦੇ ਨੇ, ਸੁਣਦੇ ਨੇ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਸਾਡਾ ਦਾਇਰਾਕਾਰ ਹੋਰ ਵੀ ਵਿਸ਼ਾਲ ਹੋਏ ਔਰ ਅਸੀਂ ਪੰਜਾਬ ਦੇ ਘਰ ਘਰ ਦੇ ਵਿੱਚ ਆਪਣੀ ਆਵਾਜ਼ ਪਹੁੰਚਾ ਸਕੀਏ। ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਵੀ ਜਿਹੜਾ ਬਹੁਤ ਸਾਰੇ ਤੁਹਾਨੂੰ ਲਿਖਦੇ ਨੇ, ਉਹਨਾਂ ਨੇ ਉਹਨੂੰ ਹੈਰਾਨੀ ਹੋਈ ਕਿ ਵੀ ਉੱਥੋਂ ਬੈਠੇ ਨੌਜਵਾਨ ਵੀ ਲਿਖਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜਿਹੜੇ ਵਿਰੋਧ 'ਚ ਲਿਖਦੇ ਨੇ ਬਹੁਤ ਸਾਰੇ ਏਜੰਸੀਆਂ ਦੇ ਏਜੰਟ ਹੋਣਗੇ। ਸਾਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਕਿ ਵੀ ਏਜੰਸੀਆਂ ਸਿੱਖ ਦੇਖਦੇ ਨੇ ਜਾਂ ਕਿੰਨੇ ਦੇਖਦੇ ਨੇ, ਥੋੜੇ ਜਾਂ ਬਹੁਤੇ ਤਾਂ ਬਾਅਦ ਦੀ ਗੱਲ ਹੈ, ਪਰ ਏਜੰਸੀਆਂ ਜ਼ਰੂਰ ਦੇਖਦੀਆਂ ਤੇ ਫਿਰ ਜਿਹੜੇ ਉਹਨਾਂ ਦੀ ਪੇਰੋਲ ਤੇ ਨੇ ਉਹ ਕਿਸੇ ਨਾਂ ਥੱਲੇ ਆ ਜਾਣ, ਉਹ ਕੁਛ ਨਾ ਕੁਛ ਲਿਖਦੇ ਰਹਿੰਦੇ ਨੇ। ਤੇ ਸਾਡਾ ਵੀ ਇਹ ਫਰਜ਼ ਬਣਦਾ, ਜੇ ਸਾਡੇ ਕੋਲ ਇੱਕ ਲਿਖਤ ਜਾਂ ਇੱਕ ਐਪੀਸੋਡ ਤੋਂ ਬਾਅਦ 30 ਈਮੇਲਸ ਆਉਂਦੀਆਂ ਨੇ, ਉਹਨਾਂ ਚੋਂ 25 ਸਾਡੀ ਐਡਮਿਰੇਸ਼ਨ ਦੀਆਂ ਹੁੰਦੀਆਂ, ਪ੍ਰਸ਼ੰਸਾ ਦੀਆਂ ਹੁੰਦੀਆਂ, 5 ਜਿਹੜੀਆਂ ਉਹ ਕ੍ਰਿਟਿਸਿਜ਼ਮ ਹੁੰਦਾ ਹੈ, ਨੈਗੇਟਿਵ, ਕਈਆਂ ਦੀ ਹੇਟ ਮੇਲ ਹੁੰਦੀ ਹੈ। ਅਸੀਂ ਉਹਨਾਂ 5 ਚੋਂ 1-2 ਜ਼ਰੂਰ ਪਿਕ ਕਰ ਲੈਂਦੇ ਹਾਂ, ਉਹਨਾਂ 25 ਚੋਂ ਅਸੀਂ 3 ਜਾਂ 4 ਪਿਕ ਕਰਦੇ ਹਾਂ। ਸੋ ਇਹ ਸਾਡਾ ਇੱਕ ਸਟੈਂਡਰਡ ਹੈ। ਸੋ ਅਸੀਂ ਉਹਨਾਂ ਨੂੰ ਅਹਿਮੀਅਤ ਇਸ ਲਈ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਤਾਂ ਜਵਾਬ ਦੀ ਲੋੜ ਹੈ ਜਾਂ ਨਹੀਂ, ਪਰ ਉਹਨਾਂ ਵਰਗੀ ਸੋਚ ਵਾਲੇ ਆਪਣੇ ਵਿੱਚ ਵੀ ਹੋ ਸਕਦੇ ਨੇ ਜਿਹੜੇ ਕਿ ਇੰਡੀਅਨ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ ਜਾਂ ਹੋਏ ਨੇ, ਤਾਂ ਕਿ ਉਹਨਾਂ ਨੂੰ ਇਹ ਗੱਲ ਸਪਸ਼ਟ ਹੋ ਸਕੇ ਕਿ ਇਸ ਇਸ਼ੂ ਦੀ ਜਾਂ ਜਿਹੜੀ ਨਫ਼ਰਤ ਵਾਲੀ ਗੱਲ ਜਾਂ ਨਾ ਪੱਖੀ ਗੱਲ ਉਹ ਕਰਦੇ ਨੇ ਉਹਦਾ ਠੀਕ ਜਵਾਬ ਕੀ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ ਜਿਹੜੀ ਹੈ ਜਿੰਨੇ ਨੁਕਤੇ ਕਹੇ ਅਸੀਂ ਉਹਨਾਂ ਨੂੰ ਰਿਸਪੌਂਡ ਕੀਤੇ। ਸੋ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਪ੍ਰੋਗਰਾਮ ਨੂੰ ਦੇਖਦੇ ਵੀ ਰਹਿਣਗੇ ਔਰ ਸਾਨੂੰ ਸੁਝਾਅ ਵੀ ਦਿੰਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।